ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਲੂਜ਼ੀ ਮੈਂਜੀਓਨੀ ਸਰੋਤਿਆਂ ਨੂੰ ਯਾਦ ਹੋਊਗਾ, ਜਿਸ ਨੇ ਜੋ ਯੂਨਾਈਟਿਡ ਹੈਲਥ ਕੇਅਰ ਦਾ ਸੀਈਓ ਬ੍ਰਾਇਨ ਥਾਮਸ ਆ, ਉਹਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਸ ਦੇ ਉੱਤੇ ਜਿਹੜੇ ਚਾਰਜਸ ਲਾਏ ਹੋਏ ਸੀ, ਇਹ ਜੱਜ ਨੇ 2 ਸਟੇਟ ਮਰਡਰ ਚਾਰਜਸ ਜਿਹੜੇ ਸੀਗੇ ਉਹ ਟਾਸ ਆਊਟ ਕਰ ਦਿੱਤੇ ਹੈਗੇ ਆ। ਜੱਜ ਗ੍ਰੈਗਰੀ ਕਾਰੋ ਜੋ ਹੈਗੇ ਆ, ਉਹਨਾਂ ਨੇ ਜਿਹੜੇ ਸਭ ਤੋਂ ਖਤਰਨਾਕ ਚਾਰਜਸ ਸੀ, ਫਸਟ ਡਿਗਰੀ ਮਰਡਰ ਤੇ ਮਰਡਰ ਐਜ਼ ਏ ਕ੍ਰਾਈਮ ਆਫ ਟੈਰਰਿਜ਼ਮ, ਦੋਨੋਂ ਚਾਰਜਸ ਜੋ ਆ ਉਹ ਉਸ ਨੂੰ ਰਿਮੂਵ ਕਰ ਦਿੱਤੇ ਹੈਗੇ ਆ। ਸੋ ਜੱਜ ਨੇ ਕਿਹਾ ਵੀ ਜੋ ਐਵੀਡੈਂਸ ਪ੍ਰੈਜੈਂਟ ਕੀਤਾ ਗਿਆ ਗ੍ਰੈਂਡ ਜੂਰੀ ਨੂੰ, ਇਹ ਇਨਸਫੀਸ਼ੀਐਂਟ ਸੀਗਾ ਸਪੋਰਟ ਕਰਨ ਦੇ ਲਈ ਟੈਰਰਿਜ਼ਮ ਚਾਰਜਸ ਦੇ ਲਈ। ਤੇ ਜਦੋਂ ਡਿਫੈਂਡੈਂਟ ਆ, ਉਸ ਨੇ ਕਲੀਅਰਲੀ ਐਕਸਪ੍ਰੈਸ਼ਨ ਜਿਹੜਾ ਦਿੱਤਾ ਹੈਗਾ ਟੁਵਰਡ ਯੂਐਸਸੀ, ਜਿਹੜਾ ਯੂਨਾਈਟਿਡ ਹੈਲਥ ਕੇਅਰ ਦਾ ਸੀਈਓ ਸੀ, ਤੇ ਹੈਲਥ ਕੇਅਰ ਇੰਡਸਟਰੀ ਜਨਰਲੀ ਜੋ ਕੁਝ ਚੱਲ ਰਿਹਾ ਹੈਗਾ ਲੋਕਾਂ 'ਚ, ਉਹਦਾ ਵਿਰੋਧ ਬੜਾ ਸੀ ਵੀ ਬਹੁਤ ਬੜੀ ਕਵਰੇਜ ਨਹੀਂ ਹੁੰਦੀ, ਇੰਸ਼ੋਰੈਂਸ ਰੇਟਸ ਹਾਈ ਹੈਗੇ ਆ, ਇਹ ਸਾਰਾ ਕੁਝ ਚੱਲਦਾ ਸੀ। ਪ੍ਰੋਸੀਕਿਊਟਰ ਨੇ ਆਰਗੂ ਕੀਤਾ ਜਿਹੜਾ ਲੂਜ਼ੀ ਮੈਂਜੀਓਨੀ ਆ, ਇਹ ਇੰਟੀਮੀਡੇਟ ਕਰ ਰਿਹਾ ਸੀ ਜੋ ਇੰਪਲਾਈਜ਼ ਹੈਗੇ ਆ ਹੈਲਥ ਕੇਅਰ ਦੇ, ਤੇ ਕਾਰੋ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਤੇ ਕਹਿੰਦੇ ਵੀ ਇਹਦੇ ਤੇ ਜਿਹੜੇ ਟੈਰਰਿਜ਼ਮ ਚਾਰਜਸ ਨਹੀਂ ਲੱਗਣੇ ਚਾਹੀਦੇ ਹੈਗੇ। ਕਾਰੋ ਨੇ ਇਹ ਵੀ ਜਿਹੜਾ ਸੈਕੰਡ ਡਿਗਰੀ ਮਰਡਰ ਚਾਰਜ ਆ, ਉਸ ਨੂੰ ਵੀ ਟਾਸ ਆਊਟ ਕਰ ਦਿੱਤਾ ਵੀ ਇਹ ਜਿਹੜੀ ਕਿਲਿੰਗ ਸੀ ਐਜ਼ ਐਕਟ ਆਫ ਟੈਰਰਿਜ਼ਮ ਨਹੀਂ ਸੀ। ਜੀ ਬਿਲਕੁਲ। ਲਿਊਜੀ ਮੈਂਜੀਓਨੀ ਕਾਫੀ ਇੱਕ ਟਾਈਮ ਦੇ ਉੱਤੇ ਫਿਰ ਘਰ ਘਰ ਦੇ ਵਿੱਚ ਚਰਚਾ ਦਾ ਨਾਮ ਜਿਹੜਾ ਉਹ ਬਣ ਗਿਆ ਸੀ ਜਦ ਇਸਨੇ ਇਸ ਗੋਲੀਕਾਂਡ ਨੂੰ, ਇਸ ਕਤਲ ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ। ਕਈ ਜਾਣੇ ਇਸ ਨੂੰ ਮਾੜਾ ਆਖ ਰਹੇ ਸੀਗੇ ਬਹੁਤਾਤ 'ਚ, ਅਤੇ ਕਈ ਜਾਣੇ ਕਹਿ ਰਹੇ ਸੀਗੇ ਜਿਹੜੇ ਖਾਸ ਕਰਕੇ ਇਹਨਾਂ ਕੰਪਨੀਆਂ ਦੇ ਝੰਬੇ ਹੋਏ ਆ, ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਆਹ ਕੰਮ ਵਧੀਆ ਜਿਹੜਾ ਉਹ ਹੋਇਆ। ਇਹ ਲੋਕਾਂ ਦੇ ਆਪੋ ਆਪਣੇ ਜਿਹੜੇ ਉੱਥੇ ਵਿਚਾਰ ਜਿਹੜੇ ਉਹ ਹੋ ਰਹੇ ਆ, ਪਰ ਅਜੇ ਵੀ ਜਿਹੜੇ ਇਸ ਦੇ ਉੱਤੇ ਸੈਕਿੰਡ ਡਿਗਰੀ ਮਰਡਰ ਦੇ ਜਿਹੜੇ ਚਾਰਜਸ ਆ ਉਹ ਕਾਊਂਟ ਆ ਉਹ ਲੱਗੇ ਰਹਿਣਗੇ, ਕਿਉਂਕਿ ਕਤਲ ਤਾਂ ਜਿਹੜਾ ਹੋਮੋਸਾਈਡ ਤਾਂ ਜਿਹੜਾ ਇਸ ਦੇ ਵਿੱਚ ਹੋਇਆ ਹੀ ਹੈਗਾ ਆ। ਸੋ ਜਿੱਦਾਂ ਦੱਸਿਆ ਵੀ ਡੋਮੈਸਟਿਕ ਟੈਰਰਿਜ਼ਮ ਵਾਲੇ ਜਿਹੜੇ ਚਾਰਜਸ ਉਸ ਟਾਈਮ ਦੇ ਉੱਤੇ ਲਾਏ ਗਏ ਸੀਗੇ, ਕਿਉਂਕਿ ਰੌਲਾ ਰੱਪਾ ਕਾਫੀ ਜ਼ਿਆਦਾ ਉਦੋਂ ਪਿਆ ਸੀਗਾ, ਅਤੇ ਚਾਰਜ ਉਸ ਤਰੀਕੇ ਦੇ ਨਾਲ ਜਿਹੜਾ ਉਹ ਉਸ ਨੂੰ ਕੀਤਾ ਗਿਆ। ਅਤੇ ਪਰ ਹੁਣ ਇਸ ਅਦਾਲਤ ਨੇ, ਇਸ ਜੱਜ ਨੇ ਜਿਹੜਾ ਉਹ ਕਿਹਾ ਵੀ ਇੱਦਾਂ ਜਿਹੜਾ ਉਹ ਨਹੀਂ ਹੋਊਗਾ। ਸੋ 9 ਕਾਊਂਟ ਇਸ ਦੇ ਉੱਤੇ, ਇਹ ਜਿਹੜੇ ਚਾਰਜਸ ਤੋਂ ਇਲਾਵਾ 9 ਹੋਰ ਜਿਹੜੇ ਦੋਸ਼ ਆ ਇਸ ਉੱਤੇ ਮੜੇ ਗਏ ਹੈਗੇ ਆ, ਇਸ ਉੱਤੇ ਲਾਏ ਗਏ ਹੈਗੇ ਆ। ਅਤੇ ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਐਲਵਿਨ ਬ੍ਰੈਗ, ਉਹਨਾਂ ਦੇ ਸਪੋਕਸ ਪਰਸਨ ਨੇ ਜਿਹੜਾ ਉਹ ਕਿਹਾ ਆ ਵੀ ਉਹਦੇ ਵਿੱਚ ਅਸੀਂ ਜਿਹੜਾ ਅੱਗੇ ਪ੍ਰੋਸੀਡ ਜਿਹੜੇ ਉਹ ਕਰਾਂਗੇ। ਸੋ ਹਰਜੋਤ ਸਿੰਘ ਜੀ, ਮੋਸਟ ਪ੍ਰੋਬਬਲੀ ਇਹ ਦੋਸ਼ ਜਿਹੜੇ ਉਹ ਸਾਬਤ ਹੋ ਜਾਣਗੇ, ਕਿਉਂਕਿ ਕਤਲ ਦੀ ਵੀਡੀਓ ਅਤੇ ਉਹ ਸਾਰਾ ਕੁਛ ਉਹ ਸਾਹਮਣੇ ਹੀ ਆ, ਅਤੇ ਇਹ ਪੋਟੈਂਸ਼ੀਅਲੀ ਲਾਈਫ ਇਨ ਪ੍ਰਿਜ਼ਨ ਜਿਹੜੀ ਉਹ ਸਾਰੀ ਉਮਰ ਦੇ ਲਈ ਜਿਹੜਾ ਉੱਥੇ ਅੰਦਰ ਰਹੇਗਾ। 1 ਦਸੰਬਰ ਨੂੰ ਹੁਣ ਅਗਲੀ ਵਾਰੀ ਫਿਰ ਅਦਾਲਤ ਦੇ ਵਿੱਚ ਇਸ ਨੂੰ ਸੱਦਿਆ ਜਿਹੜਾ ਹੋ ਗਿਆ ਆ। ਇੱਕ ਕਾਫੀ ਫੇਮਸ ਵੀਡੀਓ ਗੇਮ ਹੈਗੀ ਆ ਮਾਰੀਓ ਬਰੋਜ਼, ਉਹਦੇ ਵਿੱਚ ਇੱਕ ਕਰੈਕਟਰ ਦਾ ਨਾਮ ਲੂਈਜੀ ਹੈਗਾ ਆ। ਸੋ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਹੈਗੇ ਆ। ਇੱਥੋਂ ਤੱਕ ਕਿ ਲੋਕਾਂ ਦੀ ਭਾਵਨਾ ਦੇਖੋ ਹਰਜੋਤ ਸਿੰਘ ਜੀ ਕਿਸ ਤਰੀਕੇ ਦੇ ਨਾਲ ਆ। ਇਸ ਨੇ ਜਿਹੜਾ ਕਤਲ ਕੀਤਾ ਤਾਂ ਇਹਦੇ ਹੱਕ ਦੇ ਵਿੱਚ 1.2 ਮਿਲੀਅਨ ਲੋਕਾਂ ਨੇ ਫੰਡ ਰੇਜ਼ਿੰਗ ਕੀਤੀ ਸੀਗੀ ਦਸੰਬਰ ਤੋਂ, ਜਿਹੜਾ ਉਹ ਬਾਅਦ ਦੇ ਵਿੱਚ $5 ਤੋਂ ਲੈ ਕੇ ਕਈ $100 ਤੱਕ ਲੋਕ, ਵੱਖ-ਵੱਖ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਇਸ ਦੇ ਲਈ ਜਿਹੜੀ ਆ ਉਹ ਫੰਡ ਰੇਜ਼ਿੰਗ ਵੀ ਜਿਹੜੀ ਆ, ਡੋਨੇਸ਼ਨਸ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਹੈਗੀਆਂ ਆ। ਸੋ ਮੈਂਜੀਓਨੀ ਦੇ ਅਟਰਨੀ ਨੇ ਕਿਹਾ ਵੀ ਇਹ ਬੜਾ ਔਖਾ ਹੋਊਗਾ, ਅਨਪ੍ਰੈਸੀਡੈਂਟਡ ਅਤੇ ਅਨਟੈਨੇਬਲ ਆ ਮੈਂਜੀਓਨੀ ਦੇ ਲਈ ਆਪਣੇ ਆਪ ਨੂੰ ਡਿਫੈਂਡ ਕਰਨਾ, ਜਿਹੜਾ ਬਹੁਤ ਕੇਸਿਸ ਦੇ ਵਿੱਚ ਐਟ ਦਾ ਸੇਮ ਟਾਈਮ। ਸੋ ਉਹਨਾਂ ਨੇ ਕਿਹਾ ਵੀ ਸਾਰੇ ਕੇਸਾਂ ਨੂੰ ਇੱਕ ਹਿਸਾਬ ਦੇ ਨਾਲ ਇਕੱਠੇ ਵੀ ਕਰਨ ਦੀ ਗੱਲ ਆਖੀ ਆ। ਸੋ ਜਿੱਥੇ ਸਟੇਟ ਚਾਰਜਸ ਜਿਹੜੇ ਹਰਜੋਤ ਸਿੰਘ ਜੀ ਹੋਣਗੇ, ਉੱਥੇ ਹੋ ਸਕਦਾ ਵੀ ਇਸ ਦੇ ਉੱਤੇ ਜਿਹੜੇ ਫੈਡਰਲ ਚਾਰਜਸ ਵੀ ਜਿਹੜੇ ਉਹ ਲੱਗ ਜਿਹੜੇ ਹੋ ਜਾਣ। ਸੋ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਉਹ ਹੋਵੇਗਾ। ਸੋ ਮੈਂਜੀਓਨੀ ਦੇ ਲਾਇਰ ਨੇ ਅਜੇ ਇਹ ਨਹੀਂ ਦੱਸਿਆ ਵੀ ਸਾਈਕੀਐਟਰਿਕ ਡਿਫੈਂਸ ਇਸ ਦੇ ਉੱਤੇ ਉਹ ਰਿਲਾਈ ਇਸ ਦੇ ਵਿੱਚ ਕਰਨਾ ਚਾਹੁੰਦੇ ਆ ਜਾਂ ਨਹੀਂ, ਕਿਉਂਕਿ ਇਵੈਂਚੁਅਲੀ ਜਦੋਂ ਇੱਦਾਂ ਦੇ ਕੋਈ ਕਤਲ ਹੋ ਜਾਂਦੇ ਆ ਜਾਂ ਕੀਤੇ ਜਾਂਦੇ ਆ, ਉਸ ਤੋਂ ਬਾਅਦ ਦੇ ਵਿੱਚ ਜਿਸ ਦੇ ਦੁਬਾਰਾ ਸਸਪੈਕਟ ਹੁੰਦਾ ਆ, ਉਸ ਨੂੰ ਦਿਮਾਗੀ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ
ਵੀ ਨਹੀਂ ਇੱਕੋ ਤਾਂ ਸ਼ਾਇਦ ਇਹ ਦਿਮਾਗੀ ਤੌਰ ਦੇ ਉੱਤੇ ਥੋੜ੍ਹਾ ਠੀਕ ਨਹੀਂ ਸੀ, ਇਸ ਲਈ ਇਹਨੇ ਕਾਰਵਾਈ ਨੂੰ ਅੰਜਾਮ ਜਿਹੜਾ ਉਹ ਦਿੱਤਾ। ਸੋ ਉਹ ਵਾਲਾ ਰਾਹ ਅਖਤਿਆਰ ਕਰਨਗੇ ਇਸ 'ਤੇ ਵਕੀਲ ਜਾਂ ਨਹੀਂ, ਇਹ ਜਿਹੜਾ ਹੁਣ ਅੱਗੇ ਦੇਖਣ ਵਾਲੀ ਗੱਲ ਰਹੇਗੀ। ਓਵਰਆਲ ਲੂਜ਼ੀ ਮਜਿਆਨੀ ਨੂੰ ਸਪੋਰਟ ਬਹੁਤ ਮਿਲੀ ਹੈਗੀ ਆ। ਈਵਨ ਕੋਰਟ ਦੇ ਵਿੱਚ ਵੀ ਜਦੋਂ ਹਾਜ਼ਰ ਸੀ 3 ਪੂਰੀਆਂ ਰੋ ਜਿਹੜੀਆਂ ਸੀਆਂ ਉਹਦੇ ਸਪੋਰਟਰ ਉੱਥੇ ਸੀਗੇ। ਜੀ ਜੀ ਤੇ ਹਰਜੋਤ ਸਿੰਘ ਜੀ, ਇੱਕ ਪੈਰਲਲ ਜਿਹੜਾ ਆਪਾਂ ਇੱਥੇ ਖਿੱਚ ਕੇ ਜਿਹੜਾ ਉਹ ਦੇਖ ਲੈਂਦੇ ਆ, ਇਹਨੇ ਕਤਲ ਕੀਤਾ ਸ਼ਰੇਆਮ ਮਿੱਥ ਕੇ, ਜਿਹੜਾ ਉਹ ਕਤਲ ਕੀਤਾ, ਇਹਦੇ ਹੱਕ 'ਚ $1.5 ਮਿਲੀਅਨ ਇਕੱਠਾ ਹੋਇਆ। ਕਿਸੇ ਨੇ ਨਹੀਂ ਕਿਹਾ ਵੀ ਗੋ ਬੈਕ ਟੂ ਯਰ ਕੰਟਰੀ ਹੁਣ। ਤੇ ਜੀ। ਇੱਕ ਜਦੋਂ ਆਪਣੇ ਮੁੰਡੇ ਕੋਲੋਂ ਐਕਸੀਡੈਂਟ ਹੁੰਦਾ ਤੇ ਜੇ ਲੋਕਾਂ ਨੇ ਪਟੀਸ਼ਨ ਵੀ ਸਾਈਨ ਕੀਤੀ, ਜੋ ਕਿ ਗਲਤ ਸੀ, ਆਪਾਂ ਇਹ ਨਹੀਂ ਕਹਿੰਦੇ ਵੀ ਉਹ ਠੀਕ ਸੀਗੀ ਗੱਲ, ਵੀ ਅਜੇ ਤਾਂ ਕੇਸ ਵਗੈਰਾ ਸਾਰਾ ਕੁਝ ਚੱਲਣਾ, ਪਰ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਮੁੱਦਾ ਆ ਉਹ ਬਣਿਆ ਉਹ ਆਪਣੇ ਸਾਹਮਣੇ ਹੀ ਆ। ਸੋ ਜਿਹੜੇ ਦੋਹਰੇ ਮਾਪਦੰਡ ਦੀ ਗੱਲ, ਜਿਹੜੇ ਮੁਲਕ ਤੋਂ ਆਪਾਂ ਆਏ ਆ ਉੱਥੇ ਤੇ ਇੱਥੇ ਵੀ ਕਦੀ ਕਦੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਨਜ਼ਰ ਜ਼ਰੂਰ ਆਉਂਦੀਆਂ ਨੇ।